ਚੱਲ ਰਿਹਾ। ਅਕਾਲੀ ਦਲ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਰਿਹਾ ਇਸ ਮਾਮਲੇ ਦੇ ਵਿੱਚ, ਰੁੱਸਿਆਂ ਨੂੰ ਮਨਾਉਣ ਦੇ ਮਾਮਲੇ ਦੇ ਵਿੱਚ। ਇੱਕ ਪਾਸੇ ਜਿੱਥੇ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਦੇ ਨਾਲ ਅਕਾਲੀ ਦਲ ਦੇ ਆਗੂ ਜਾਂ ਮਜੀਠੀਆ ਜਾਂ ਬਲਵਿੰਦਰ ਸਿੰਘ ਭੂੰਦੜ, ਸੁਖਬੀਰ ਸਿੰਘ ਬਾਦਲ ਇਹ ਲੱਗੇ ਰਹੇ ਕਿ ਉਹ ਬੀਬੀ ਤੇ ਉਹਨਾਂ ਦਾ ਜਿਹੜਾ ਪੁੱਤਰ ਹੈ ਗੁਰਪ੍ਰੀਤ ਸਿੰਘ ਮਲੂਕਾ ਉਹ ਭਾਜਪਾ ਦੇ ਵਿੱਚ ਨਾ ਜਾਣ, ਪਰ ਉਹਨਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ, ਅਖੀਰ ਉਹ ਚਲੇ ਗਏ। ਉਸ ਤੋਂ ਬਾਅਦ ਜਦੋਂ ਅਕਾਲੀ ਦਲ ਨੂੰ ਪਤਾ ਲੱਗਾ ਕਿ ਪਵਨ ਕੁਮਾਰ ਟੀਨੂ ਦੇ ਨਾਲ ਗੱਲਬਾਤ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ, ਤਾਂ ਉਹਨਾਂ ਨੇ ਇੱਥੇ ਪਵਨ ਕੁਮਾਰ ਟੀਨੂ ਤੱਕ ਪਹੁੰਚ ਕੀਤੀ, ਪਰ ਉੱਥੇ ਵੀ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ। ਹੁਣ ਜਿਹੜਾ ਤਾਜ਼ਾ ਰੁੱਸਿਆਂ ਨੂੰ ਮਨਾਉਣ ਦਾ ਜਿਹੜਾ ਚੱਕਰ ਪਿਆ ਖੜਾ, ਉਹ ਖੜਾ ਸੰਗਰੂਰ ਦੇ ਵਿੱਚ। ਸੰਗਰੂਰ ਦੇ ਵਿੱਚ ਢੀਂਡਸਾ ਪਰਿਵਾਰ, ਜੋ ਉੱਥੇ ਇਕਬਾਲ ਸਿੰਘ ਝੁੰਦਾ ਨੂੰ ਜਦੋਂ ਤੋਂ ਟਿਕਟ ਮਿਲੀ ਹੈ, ਢੀਂਡਸਾ ਪਰਿਵਾਰ ਤੇ ਉਹਦੇ ਜਿਹੜੇ ਸਮਰਥਕ ਨੇ ਉਹ ਬਾਗੀ ਸੁਰਾਂ ਅਖਤਿਆਰ ਕਰੀ ਖੜੇ ਨੇ। ਹਾਲਾਂਕਿ ਇੱਥੇ ਜਦੋਂ ਉਹਨਾਂ ਨੂੰ ਟਿਕਟ ਇਕਬਾਲ ਸਿੰਘ ਝੁੰਦਾ ਨੂੰ ਦਿੱਤੀ ਗਈ ਸੀ, ਤਾਂ ਉਦੋਂ ਜਿਹੜੇ ਸੁਖਦੇਵ ਸਿੰਘ ਢੀਂਡਸਾ ਸੀਗੇ ਇਹ ਕਹਿੰਦੇ ਮੈਂ ਤਾਂ ਪਾਰਟੀ ਦੇ ਨਾਲ ਹੀ ਰਹਾਂਗਾ। ਪਰਮਿੰਦਰ ਸਿੰਘ ਢੀਂਡਸਾ ਵੀ ਕਹਿੰਦੇ ਕੋਈ ਗੱਲ ਨਹੀਂ, ਪਾਰਟੀ ਦਾ ਫੈਸਲਾ ਕੋਈ ਨਹੀਂ, ਆਪਾਂ ਬਹਿ ਕੇ ਗੱਲਬਾਤ ਕਰਦੇ ਹਾਂ। ਪਰ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਉਹ ਕਹਿੰਦੇ ਵੀ ਉਹਦਾ ਤੁਹਾਡੇ ਕੋਲੇ ਕੋਈ ਹੈ ਨਹੀਂਗਾ, ਠੀਕ ਆ ਸਰਪ੍ਰਸਤ ਤੁਹਾਨੂੰ ਬਣਾ ਦਿੱਤਾ, ਟਿਕਟ ਤੁਹਾਨੂੰ ਨਹੀਂ ਦਿੱਤੀ, ਪੁੱਛਿਆ ਤੁਹਾਨੂੰ ਨਹੀਂ ਗਿਆ, ਤੇ ਇੱਥੇ ਬੈਠੇ ਹੀ ਕਰਦੇ ਆ, ਚਲੋ ਕੋਈ ਹੋਰ ਰਾਹ ਆਪਦਾ ਵੇਖੋ। ਸੋ ਇਹ ਦਬਾਅ ਹੁੰਦਾ ਲੋਕਾਂ ਦਾ, ਜਦੋਂ ਤੁਸੀਂ ਲੋਕਾਂ ਦੇ ਉੱਤੇ ਸਿੱਟ ਕੇ ਗੱਲ ਚੱਲਦੇ ਹੋ ਕਿ ਲੋਕ ਜੋ ਕਹਿਣਗੇ ਉਹ ਅਸੀਂ ਕਰ ਲਾਂਗੇ। ਹਾਲਾਂਕਿ ਪ੍ਰੈਕਟੀਕਲੀ ਇਹ ਗੱਲਾਂ ਹੁੰਦੀਆਂ ਨਹੀਂ, ਪ੍ਰੈਕਟੀਕਲੀ ਤਾਂ ਆਪਣੇ ਮਫਾਦ ਦੇਖੇ ਜਾਂਦੇ ਆ, ਪ੍ਰੈਕਟੀਕਲੀ ਤਾਂ ਆਪਣੇ ਲੋੜਾਂ ਦੇਖੀਆਂ ਜਾਂਦੀਆਂ, ਤਰਜੀਹਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਪਰ ਜਦੋਂ ਤੁਸੀਂ ਇੱਕ ਸੰਕੇਤਕ ਤੌਰ ਤੇ, ਇੱਕ ਫਾਰਮੈਲਿਟੀ ਦੇ ਤੌਰ ਤੇ ਵੀ ਲੋਕਾਂ ਨੂੰ ਵਿੱਚ ਇਨਵੋਲਵ ਕਰ ਲੈਂਦੇ ਹੋ ਕਿ ਲੋਕ ਜੋ ਕਹਿਣਗੇ ਉਵੇਂ ਕਰ ਲਾਂਗੇ, ਸਮਰਥਕ ਜੋ ਕਹਿਣਗੇ ਉਵੇਂ ਕਰ ਲਾਂਗੇ, ਤਾਂ ਫਿਰ ਉਹ ਦਬਾਅ ਵੀ ਪਾਉਂਦੇ ਨੇ, ਫਿਰ ਉਹ ਆਪਣੀ ਰਾਏ ਵੀ ਰੱਖਦੇ ਨੇ, ਫਿਰ ਉਹ ਤੁਹਾਨੂੰ ਕਹਿੰਦੇ ਨੇ ਕਿ ਆਹ ਗੱਲ ਕਰੋ। ਫਿਰ ਕਿਉਂਕਿ ਚੀਜ਼ਾਂ ਤੁਹਾਡੇ ਵੱਸ ਦੇ ਵਿੱਚ ਓਨੀਆਂ ਘੱਟ ਰਹਿ ਜਾਂਦੀਆਂ ਨੇ ਜਿੰਨੀਆਂ ਕੁ ਉਹਨਾਂ ਦੇ ਅਕੋਰਡਿੰਗ ਤੁਹਾਨੂੰ ਚੱਲਣਾ ਪੈਂਦਾ। ਹੁਣ ਆ ਜਾਈਏ ਕਾਂਗਰਸ ਦੀ ਗੱਲ ਕਰੀਏ, ਸੁਖਪਾਲ ਖਹਿਰਾ ਸੰਗਰੂਰ ਤੋਂ ਉਮੀਦਵਾਰ ਨੇ, ਦਲਬੀਰ ਸਿੰਘ ਗੋਲਡੀ ਜਿਹੜੇ ਕਿ ਕੱਲ ਪਰਸੋਂ ਸ਼ਿਕਾਇਤਾਂ ਲਾ ਰਹੇ ਸੀ ਆਮ ਆਦਮੀ ਮਾਫ ਕਰਨਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ, ਉਹਨਾਂ ਨੂੰ ਹੁਣ ਮਨਾ ਲਿਆ ਗਿਆ। ਤੇ ਉਸ ਤੋਂ ਬਾਅਦ ਹੁਣ ਗੱਲ ਰਹਿ ਗਈ ਹੈ ਸੰਗਰੂਰ ਦੇ ਵਿੱਚ ਵਿਜੇਂਦਰ ਸਿੰਗਲਾ ਨੂੰ ਮਨਾਉਣ ਦੀ, ਕਿਉਂਕਿ ਸਿੰਗਲਾ ਚਾਹੇ ਹਾਰ ਗਏ ਸੀਗੇ ਪਰ ਉਹਨਾਂ ਦਾ ਸੰਗਰੂਰ ਦੇ ਵਿੱਚ ਚੰਗਾ ਆਧਾਰ ਹੈ। ਉਧਰ ਸੰਗਰੂਰ ਦੇ ਨਾਲ ਨਾਲ ਪਟਿਆਲੇ ਦੇ ਵਿੱਚ ਵੀ ਕਹਿੰਦੇ ਬਾਗੀ ਸੁਰਾਂ ਤੇ ਘੁਸਰ ਮੁਸਰ ਸ਼ੁਰੂ ਹੋ ਗਏ, ਜਿੱਥੋਂ ਧਰਮਵੀਰ ਗਾਂਧੀ ਲਿਆਂਦੇ ਗਏ ਨੇ ਕਾਂਗਰਸ ਪਾਰਟੀ ਵੱਲੋਂ ਅੰਨਿਓ, ਤੇ ਉੱਥੇ ਹਰਦਿਆਲ ਕੰਬੋਜ ਬਾਗੀ ਧੜੇ ਦੀ ਅਗਵਾਈ ਕਰ ਰਹੇ ਨੇ। ਤੇ ਇਹਨਾਂ ਨੇ ਹੁਣ 20 ਅਪ੍ਰੈਲ ਨੂੰ ਰਾਜਪੁਰੇ ਦੇ ਵਿੱਚ ਇਕੱਠ ਸੱਦ ਲਿਆ, ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਇਕੱਠ ਸੱਦਿਆ ਗਿਆ ਇਹ ਡਾਕਟਰ ਧਰਮਵੀਰ ਗਾਂਧੀ ਦੇ ਅਗੇਂਸਟ ਹੀ ਸੱਦਿਆ ਗਿਆ। ਮਤਲਬ ਕਾਂਗਰਸ ਨੂੰ ਇਹ ਰੋਸਾ ਕਹਿੰਦੇ ਭਾਰੀ ਪੈ ਸਕਦਾ। ਪਟਿਆਲਾ ਦੇ ਵਿੱਚ ਅੱਜ ਵੀ ਕਾਂਗਰਸ ਦੇ ਟਕਸਾਲੀ ਲੀਡਰਾਂ ਦੀ ਇੱਕ ਗੁਪਤ ਮੀਟਿੰਗ ਵੀ ਹੋਈ ਹੈ। ਉਧਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਸੰਗਰੂਰ ਤੇ ਪਟਿਆਲੇ ਤੋਂ ਹੁਣ ਅੱਗੇ ਚੱਲ ਕੇ ਗੱਲ ਕਰੀਏ ਜਲੰਧਰ ਦੀ, ਜਲੰਧਰ ਤੋਂ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਇਆ, ਤੇ ਪਹਿਲਾਂ ਹੀ ਵਿਕਰਮਜੀਤ ਸਿੰਘ ਚੌਧਰੀ ਜਿਹੜੇ ਕਿ ਵਿਧਾਇਕ ਨੇ ਇੱਥੋਂ, ਉਹ ਪਾਰਟੀ ਦੇ ਚੀਫ ਵਿਪ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਆ। ਤੇ ਉਹਨਾਂ ਨੇ ਕਿਹਾ ਕਿ ਚੌਧਰੀ ਪਰਿਵਾਰ ਟਿਕਟ ਦਾ ਦਾਅਵੇਦਾਰ ਸੀ। ਇੱਥੇ ਸੰਤੋਖ ਚੌਧਰੀ ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਟਿਕਟ ਦਿੱਤੀ ਸੀ ਸੁਸ਼ੀਲ ਰਿੰਕੂ ਜਿੱਤ ਗਏ ਸੀ ਆਮ ਆਦਮੀ ਪਾਰਟੀ ਕੰਨਿਓ, ਤੇ ਇੱਥੇ ਕਾਂਗਰਸ ਜਿਹੜੀ ਟਿਕਟ ਸੀ ਉਹ ਚੌਧਰੀ ਪਰਿਵਾਰ ਕੋਲ ਹੀ ਸੀ, ਪਰ ਉਹ ਹਾਰ ਗਏ ਸੀਗੇ। ਉਸ ਤੋਂ ਬਾਅਦ ਪਤਾ ਲੱਗਿਆ ਕਿ ਹੁਣ ਜਿਹੜੀ 2024 ਦੀ ਲੋਕ ਸਭਾ ਚੋਣ ਸੀ ਇਹਦੇ ਵਿੱਚ ਵੀ ਟਿਕਟ ਕੱਟ ਦਿੱਤੀ ਗਈ ਹੈ। ਬਠਿੰਡਿਓਂ ਵੀ ਬੀਬੀ ਅੰਮ੍ਰਿਤਾ ਵੜਿੰਗ ਦਾ ਟਿਕਟ ਕੱਟ ਦਿੱਤਾ ਗਿਆ, ਤੇ ਇਸ ਕਰਕੇ ਦੱਸਿਆ ਜਾ ਰਿਹਾ ਕਿ ਜੀਤ ਮਹਿੰਦਰ ਸਿੱਧੂ ਦੇ ਨਾਲ ਜਿਹੜੇ ਕਾਂਗਰਸੀ ਇਸ ਪਰਿਵਾਰ ਦੇ ਨਾਲ ਨੇ, ਜਿਹੜੇ ਕਾਂਗਰਸੀ ਲੀਡਰ ਵੜਿੰਗ ਪਰਿਵਾਰ ਦੇ ਨੇੜੇ ਨੇ, ਉਹ ਹਜੇ ਤੁਰਨ ਤੋਂ ਹਿਚਕਚਾਹਟ ਜੀ ਮਹਿਸੂਸ ਕਰ ਰਹੇ ਨੇ। ਸੋ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਦੇ ਵਿੱਚ ਰੁੱਝੀਆਂ ਹੋਈਆਂ ਨੇ, ਲੀਡਰਾਂ ਨੂੰ ਮਨਾਇਆ ਜਾ ਰਿਹਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਾਰਟੀ ਦਾ ਆਪਣਾ ਇੱਕ ਆਰਡਰ ਹੁੰਦਾ, ਪਾਰਟੀ ਦਾ ਆਪਣਾ ਇੱਕ ਆਧਾਰ ਹੁੰਦਾ, ਪਰ ਫਿਰ ਵੀ ਜਿਹੜੇ ਲੀਡਰ ਵਿਚਰਦੇ ਆ, ਜਿਹੜੇ ਲੋਕਾਂ ਦੇ ਕੰਮ ਕਰਾਉਂਦੇ ਆ, ਲੋਕਾਂ ਦੇ ਨਾਲ ਰਾਬਤਾ ਰੱਖਦੇ ਆ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਜਾਂਦੇ ਆ, ਤਾਂ ਉਹਨਾਂ ਦਾ ਇੱਕ ਕਾਡਰ ਹੁੰਦਾ, ਤੇ ਇੱਕ ਵੋਟ ਕੀਮਤੀ ਹੈ। ਜੇਕਰ ਕੋਈ ਲੀਡਰ ਰੁੱਸ ਗਿਆ ਤੇ ਉਹਦੇ ਮਗਰ 5000 ਵੋਟ ਵੀ ਹੈ, ਤਾਂ ਉਹ ਤੁਹਾਡਾ ਆਟੋਮੈਟਿਕਲੀ 10,000 ਦਾ ਨੁਕਸਾਨ ਕਰ ਦੂਗੀ, ਕਿਉਂਕਿ 5000 ਤੁਹਾਡੇ ਕੋਲੋਂ ਗਈ, 5000 ਵਿਰੋਧੀਆਂ ਨੂੰ ਪੈ ਗਈ, ਤਾਂ ਇਹਦਾ ਮਤਲਬ ਡਬਲ ਨੁਕਸਾਨ ਤੁਹਾਡਾ ਉਹ ਹੋ ਗਿਆ। ਸੋ ਇਸ ਕਰਕੇ ਰੁੱਸਿਆਂ ਨੂੰ ਮਨਾਉਣਾ ਲਾਜ਼ਮੀ ਹੋ ਚੁੱਕਿਆ ਹੈ। ਸੁਖਪਾਲ ਖਹਿਰਾ ਪਹਿਲੇ ਕਦਮ ਦੇ ਵਿੱਚ ਸਫਲ ਹੋਏ ਨੇ, ਵਿਜੇਂਦਰ ਸਿੰਗਲਾ ਕਦੋਂ ਤੋਂ ਉਹਨਾਂ ਦੇ ਨਾਲ ਚੱਲਦੇ ਨੇ ਜਾਂ ਨਹੀਂ ਚੱਲਦੇ ਉਹ ਬਾਅਦ ਦੀਆਂ ਗੱਲਾਂ ਨੇ। ਇਸ ਤਰ੍ਹਾਂ ਅਕਾਲੀ ਵੀ ਆਪਣੇ ਪੱਧਰ ਦੇ ਉੱਤੇ ਜ਼ੋਰ ਅਜ਼ਮਾਇਸ਼ ਕਰ ਰਹੇ ਨੇ। ਪਰ ਤੁਸੀਂ ਦੇਖੋ ਇੱਕ ਵੀ ਲੀਡਰ, ਸਾਰਿਆਂ 'ਚ ਕੀ ਗੱਲ ਕਾਮਨ ਹੈ, ਸਾਰਿਆਂ 'ਚ ਇੱਕ ਗੱਲ ਕਾਮਨ ਹੈ ਕਿ ਮੈਨੂੰ ਟਿਕਟ ਨਹੀਂ ਮਿਲੀ, ਮੈਂ ਤਾਂ ਕਰਕੇ ਨਹੀਂ ਨਾਲ ਚੱਲ ਰਿਹਾ। ਇੱਕ ਵੀ ਲੀਡਰ ਇਹ ਗੱਲ ਕਹਿ ਰਿਹਾ ਕਿ ਤੁਸੀਂ ਮੈਨੀਫੈਸਟੋ ਦੇ ਵਿੱਚ ਆਹ ਗੱਲ ਨਹੀਂ ਰੱਖੀ ਤੇ ਇਹਦੇ ਕਰਕੇ ਮੇਰੇ ਲੋਕ ਦਰਕਨਾਰ ਹੋ ਰਹੇ ਨੇ, ਇਹਦੇ ਕਰਕੇ ਮੇਰੇ ਹਲਕੇ ਦੇ ਲੋਕਾਂ ਜਾਂ ਮੇਰੇ ਇਲਾਕੇ ਦੇ ਲੋਕਾਂ ਜਾਂ ਮੇਰੀ ਜਿਹੜੇ ਪਾਰਟੀ ਦੇ ਨਾਲ ਜਿਹੜੇ ਸਿਧਾਂਤ ਤੇ ਮੈਂ ਖੜਾ, ਉਹ ਸਿਧਾਂਤ ਤੇ ਮੈਂ ਡਿਫਰ ਕਰਦਾ, ਉਹ ਸਿਧਾਂਤ ਤੇ ਮੈਂ ਤੁਹਾਡੇ ਨਾਲ ਚੱਲ ਨਹੀਂ ਸਕਦਾ, ਮੈਂ ਇਸ ਕਰਕੇ ਤੁਹਾਡੇ ਨਾਲੋਂ ਅਲੱਗ ਹਾਂ। ਹਰੇਕ ਦਾ ਹੀ ਰੋਸਾ ਇਹ ਹੈ ਕਿ
ਮੈਨੂੰ ਟਿਕਟ ਨਹੀਂ ਮਿਲੀ, ਮੇਰੇ ਬੰਦੇ ਨੂੰ ਟਿਕਟ ਨਹੀਂ ਮਿਲੀ, ਮੇਰੇ ਧੜੇ ਦੇ ਬੰਦੇ ਨੂੰ ਟਿਕਟ ਨਹੀਂ ਮਿਲੀ, ਅਸੀਂ ਤਾਂ ਕਰਕੇ ਨਾਰਾਜ਼ ਹਾਂ। ਸੋ ਇੱਥੋਂ ਪਤਾ ਲੱਗਦਾ ਹੈ, ਹੈਂਸ ਦ ਪ੍ਰੂਵਡ, ਮਤਲਬ ਆਪਾਂ ਪਾਇਥਾਗੋਰਸ ਥਿਊਰਮ ਨੂੰ ਹੱਲ ਕਰਦੇ ਰਹੇ ਹਾਂ ਨਾ ਸਾਰੇ ਮੈਥਮੈਟਿਕ ਦੇ ਵਿੱਚ, ਤਾਂ ਉਹ ਕਹਿੰਦੇ ਕਿ ਇੱਥੋਂ ਪ੍ਰੂਵ ਹੁੰਦਾ ਕਿ ਇਹ ਜਿਹੜੇ ਲੀਡਰ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ, ਉਹਨਾਂ ਦੀ ਦੌੜ ਟਿਕਟਾਂ ਤੱਕ ਆ, ਅਹੁਦਿਆਂ ਤੱਕ ਆ, ਲੋਕ ਸਰੋਕਾਰਾਂ ਨਾਲ, ਲੋਕ ਮੁੱਦਿਆਂ ਨਾਲ, ਲੋਕਾਂ ਦੀਆਂ ਤਰਜੀਹੀ ਆਧਾਰਾਂ ਕੀ ਨੇ, ਲੋਕਾਂ ਦੇ ਤਰਜੀਹੀ ਕੰਮ ਕੀ ਨੇ, ਪਹਿਲ ਕਿੱਥੇ ਹੋਣੀ ਚਾਹੀਦੀ ਹੈ, ਇਹਦੇ ਨਾਲ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਗਾ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਕੀ ਵਾਪਰ ਰਿਹਾ, ਕਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਕਿੱਥੋਂ ਖਬਰਾਂ ਆ ਰਹੀਆਂ ਨੇ, ਇਹ ਅਮਰੀਕਾ ਦੀ ਇਕੋਨਮੀ, ਅਮਰੀਕਾ ਦੀ ਪੋਲਿਟਿਕਸ, ਅਮਰੀਕਾ ਦੇ ਵਿੱਚ ਬਿਜ਼ਨਸ ਦੇ ਕੀ ਹਾਲਾਤ ਨੇ, ਅਮਰੀਕਾ ਦੇ ਵਿੱਚ ਲੇ-ਆਫਸ ਕਿੱਥੇ ਹੋ ਰਹੀਆਂ ਨੇ, ਨਵੇਂ ਅਸਾਰ ਕਿਹੜੇ ਨੇ ਨੌਕਰੀਆਂ ਦੇ, ਇਹਨਾਂ ਸਾਰੇ ਮੁੱਦਿਆਂ ਨੂੰ ਐਡਰੈਸ ਕਰਦੀਆਂ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਉਂਦੀਆਂ ਜਾਣਗੀਆਂ ਥੋੜੇ ਮਿੰਟਾਂ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।